ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਇੱਕ ਬਿੱਲ ਆ ਰਿਹਾ ਜਿਹਦੇ ਮੁਤਾਬਕ ਜੋ ਡਿਵੈਲਪਰਸ ਆ ਉਹ ਆਫਿਸ ਬਿਲਡਿੰਗਸ ਨੂੰ ਹੁਣ ਹਾਊਸਿੰਗ ਦੇ ਵਿੱਚ, ਜੇ ਬਿੱਲ ਪਾਸ ਹੋ ਜਾਂਦਾ, ਬੜਾ ਈਜ਼ੀਲੀ ਕਨਵਰਟ ਕਰ ਸਕਣਗੇ। ਸੈਨ ਫਰਾਂਸਿਸਕੋ ਇਸ ਟਾਈਮ ਬਹੁਤ ਵੱਡੀ ਪ੍ਰੋਬਲਮ ਬਣੀ ਹੋਈ ਹੈ ਕਿਉਂਕਿ ਸੈਨ ਫਰਾਂਸਿਸਕੋ ਦੇ ਵਿੱਚ 41% ਦੇ ਲਾਗੇ ਛਾਗੇ ਆਫਿਸ ਦੀਆਂ ਬਿਲਡਿੰਗਸ ਖਾਲੀ ਹੈਗੀਆਂ ਆ। ਤੇ 35% ਬੇ ਏਰੀਆ ਦੇ ਜੋ ਰੈਜ਼ੀਡੈਂਟਸ ਆ ਇਸ ਟਾਈਮ ਘਰਾਂ ਤੋਂ ਕੰਮ ਕਰਦੇ ਹੈਗੇ ਆ। ਸੈਨ ਫਰਾਂਸਿਸਕੋ ਦੇ ਵਿੱਚ ਡਾਊਨਟਾਊਨ 'ਚ 1.5 ਲੱਖ ਵਰਕਰਸ ਘੱਟ ਹੈਗੇ ਆ ਪੈਂਡੇਮਿਕ ਤੋਂ ਪਹਿਲਾਂ ਦੇ ਸਮੇਂ ਦੇ ਨਾਲ ਜੇ ਕੰਪੇਅਰ ਕਰਕੇ ਦੇਖਿਆ ਜਾਵੇ। ਸੈਨ ਫਰਾਂਸਿਸਕੋ 'ਚ ਕੁਝ ਬਿਲਡਿੰਗ ਓਨਰਸ ਜੋ ਹੈਗੇ ਆ ਆਫਿਸਰਸ ਦੇ, ਉਹਨਾਂ ਨੇ ਕੋਸ਼ਿਸ਼ ਕੀਤੀ ਆ ਸਿਟੀ ਆਫ ਸੈਨ ਫਰਾਂਸਿਸਕੋ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਹਾਊਸਿੰਗ ਯੂਨਿਟਸ ਦੇ ਵਿੱਚ ਕਨਵਰਟ ਕਰਨ ਦੇ ਲਈ। ਪਰ ਸਿਟੀ ਦਾ ਜਿਹੜਾ ਪੇਪਰ ਵਰਕ ਆ ਸਾਰਾ ਕੁਝ ਉਹ ਕਾਫੀ ਲੰਮਾ ਚੌੜਾ ਆ। 988 ਮਾਰਕੀਟ ਸਟਰੀਟ ਇਹ ਕਾਫੀ ਵੱਡੀ ਆਫਿਸ ਬਿਲਡਿੰਗ ਹੈ। ਇਹਨਾਂ ਨੇ ਅਪਲਾਈ ਕੀਤਾ ਹੈ ਵੀ ਅਸੀਂ ਹਾਊਸਿੰਗ ਯੂਨਿਟਸ ਦੇ ਵਿੱਚ ਕਨਵਰਟ ਕਰਨਾ ਆ। ਤੇ ਪਰ ਇਸ ਦੇ ਸੰਬੰਧ ਦੇ ਵਿੱਚ ਹੁਣ ਇੱਕ ਅਸੈਂਬਲੀਮੈਨ ਬਿੱਲ ਲੈ ਕੇ ਆ ਰਹੇ ਆ, ਅਸੈਂਬਲੀ ਮੈਂਬਰ ਮੈਟ ਹੈਨੇ। ਉਹਨਾਂ ਨੇ ਇੰਟਰੋਡਿਊਸ ਕਰਤਾ ਬਿੱਲ AB 1532, ਦਾ ਆਫਿਸ ਟੂ ਹਾਊਸਿੰਗ ਕਨਵਰਸ਼ਨ ਐਕਟ। ਇਹਦੇ ਮੁਤਾਬਕ ਜੋ ਲੋਕਲ ਗਵਰਨਮੈਂਟ ਆ ਉਹ ਸਲੋ ਨਹੀਂ ਕਰ ਸਕਦੀ ਇਸ ਪ੍ਰੋਸੈਸ ਨੂੰ, ਬਲਕਿ ਕਹਿੰਦੇ ਭਈ ਅਸੀਂ ਇਸ ਬਿੱਲ ਦੇ ਤਹਿਤ ਜੋ ਨਵੇਂ ਡਿਵੈਲਪਰਸ ਹੈਗੇ ਜਾਂ ਜੋ ਬਿਲਡਿੰਗ ਓਨਰਸ ਆ ਉਹਨਾਂ ਨੂੰ ਪੈਸੇ ਵੀ ਦੇਵਾਂਗੇ ਕਨਵਰਟ ਕਰਨ ਦੇ ਲਈ, ਕਿਉਂਕਿ ਘਰਾਂ ਦੀ, ਅਪਾਰਟਮੈਂਟਾਂ ਦੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਹੈਗੀ ਆ। ਇਹ ਜਿਹੜਾ ਪ੍ਰੋਗਰਾਮ ਆ ਇਹ ਕੈਨੇਡਾ ਦੀ ਕਾਪੀ ਕੀਤਾ ਗਿਆ ਆ। ਕੈਲੀਫੋਰਨੀਆ ਡਾਊਨਟਾਊਨ ਰਿਕਵਰੀ ਕੈਟਲਿਸਟ ਫੰਡ ਇੱਕ ਕ੍ਰੀਏਟ ਕੀਤਾ ਗਿਆ ਕੈਲਗਰੀ ਦੇ ਵਿੱਚ। ਕੈਨੇਡਾ 'ਚ ਇਦਾਂ ਦੀਆਂ ਕਨਵਰਸ਼ਨਸ ਹੋਈਆਂ ਸੀਆਂ ਆਫਿਸ ਬਿਲਡਿੰਗਸ ਨੂੰ, ਜਦੋਂ ਉੱਥੇ ਬਿਜ਼ਨਸ ਬਹੁਤ ਸਲੋ ਹੋ ਗਿਆ ਸੀ, ਉਹਨਾਂ ਨੂੰ ਘਰਾਂ ਦੇ ਵਿੱਚ, ਅਪਾਰਟਮੈਂਟਾਂ ਦੇ ਵਿੱਚ ਕਨਵਰਟ ਕੀਤਾ ਗਿਆ ਸੀ। ਇੱਧਰ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਉਹ ਕਹਿੰਦੇ ਆ ਵੀ ਉਹ ਇਸ ਸਾਲ ਇੱਕ ਸਟੇਟ ਇਨਵਾਇਰਨਮੈਂਟਲ ਲਾ ਦੇ ਉੱਤੇ ਉਸ ਨੂੰ ਰਿਫਾਰਮ ਕਰਨ ਦੇ ਲਈ ਕੰਮ ਕਰਨਗੇ, ਜਿਸ ਦੇ ਬਾਰੇ ਇਹਨਾਂ ਦਾ ਇਹ ਕਹਿਣਾ ਹੈ ਵੀ ਜਿਹੜੇ ਅਮੀਰ ਹੋਮ ਓਨਰਸ ਆ ਉਹਨਾਂ ਨੇ ਇਸ ਲਾ ਨੂੰ ਆਪਣਾ ਹਥਿਆਰ ਬਣਾਇਆ ਆ ਤਾਂ ਜੋ ਕਈ ਥਾਵਾਂ ਦੇ ਉੱਤੇ ਹਾਊਸਿੰਗ ਆ ਉਸ ਨੂੰ ਰੋਕਿਆ ਜਾ ਸਕੇ। ਇਹ ਖਾਸ ਕਰਕੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੀ ਦੇ ਨਾਲ ਸੰਬੰਧਿਤ ਸਟੂਡੈਂਟਸ ਦੀ ਹਾਊਸਿੰਗ ਨੂੰ ਲੈ ਕੇ ਇਹਨਾਂ ਨੇ ਕਮੈਂਟ ਕੀਤੇ ਆ। ਕੁਝ ਦਿਨ ਪਹਿਲਾਂ ਸਟੇਟ ਦੇ ਅਪੀਲ ਕੋਰਟਸ ਦੀ ਰੂਲਿੰਗ ਆਈ ਸੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਉਲਟ, ਵੀ ਕਹਿੰਦੇ ਵੀ ਉਹਨਾਂ ਨੇ ਜੇ ਇੱਥੇ ਹਾਊਸ ਦੇ ਵਿੱਚ ਨਾਕਾਮਯਾਬ ਜਿਹੜੇ ਹੋ ਰਹੇ ਆ ਜੇ ਰੈਜ਼ੀਡੈਂਸ਼ੀਅਲ ਨੇਬਰਹੁੱਡ ਦੇ ਨਜ਼ਦੀਕ ਇਹ ਜਿਹੜੇ ਕੈਂਪਸ ਆ ਉਹ ਬਣਾਏ ਜਾਂਦੇ ਆ। ਕੈਲੀਫੋਰਨੀਆ ਐਨਵਾਇਰਨਮੈਂਟਲ ਕੁਆਲਿਟੀ ਐਕਟ CEQA ਦੇ ਤਹਿਤ ਫਸਟ ਡਿਸਟ੍ਰਿਕਟ ਕੋਰਟ ਆਫ ਅਪੀਲ ਨੇ ਬੀਤੇ ਸ਼ੁੱਕਰਵਾਰ ਜਿਹੜਾ ਰੂਲਿੰਗ ਆ ਉਹ ਦਿੱਤੀ ਸੀ ਵੀ ਜਿਹੜਾ ਇੱਕ ਬਰਕਲੀ ਦੇ ਹਿਸਟੋਰਿਕ ਪੀਪਲ ਪਾਰਕ ਦੇ ਵਿੱਚ ਇੱਕ ਬਿਲਡਿੰਗ ਕੰਪਲੈਕਸ ਬਣਾਉਣ ਨੂੰ ਜਿਹੜਾ ਕਿ ਡਿਲੇ ਕਰਦਾ ਹੈਗਾ ਆ। ਪਿਛਲੇ ਕਈ ਸਾਲਾਂ ਤੋਂ ਇੱਥੋਂ ਤੱਕ ਕਿ ਦਹਾਕਿਆਂ ਤੋਂ ਇਹ ਜਿਹੜੀ ਥਾਂ ਆ ਪੀਪਲ ਪਾਰਕ, ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੀ ਇਸ ਦਾ ਮਾਲਕ ਹੈਗਾ ਆ ਤੇ ਇੱਥੇ ਹਾਊਸਿੰਗ ਕੰਪਲੈਕਸ ਬਣਾਉਣਾ ਚਾਹੁੰਦਾ ਆ, ਜਿਸ ਦੇ ਵਿੱਚ 1100 UC ਬਰਕਲੀ ਦੇ ਵਿਦਿਆਰਥੀ ਤੇ 125 ਜਿਹੜੇ ਪਹਿਲਾਂ ਹੋਮਲੈਸ ਲੋਕ ਰਹੇ ਆ ਉਹਨਾਂ ਨੂੰ ਇੱਥੇ ਸ਼ਰਨ ਦਿੱਤੀ ਜਾਣੀ ਸੀ, ਇਹਨਾਂ ਨੇ ਰਹਿਣਾ ਸੀਗਾ। ਸੋ ਯੂਨੀਵਰਸਿਟੀ ਦੇ ਅਧਿਕਾਰੀ ਵੀ ਨਾਖੁਸ਼ ਨਜ਼ਰ ਆਏ ਕੋਰਟ ਦੀ ਜਿਹੜੀ ਆ ਅਪੀਲ ਦੇ ਰੂਲਿੰਗ ਦੇ ਉੱਤੇ, ਤੇ ਕਹਿੰਦੇ ਹੁਣ ਕੈਲੀਫੋਰਨੀਆ ਦੇ ਸੁਪਰੀਮ ਕੋਰਟ ਦਾ ਦਰਵਾਜ਼ਾ ਉਹ ਖੜਕਾਉਣਗੇ। ਤੇ ਇੱਧਰ ਗਵਰਨਰ ਨਿਊਸਮ ਹੁਣਾਂ ਨੇ ਵੀ ਇਦਾਂ ਦਾ ਬਿਆਨ ਦਿੱਤਾ ਆ ਜਿਸ ਦੇ ਨਾਲ ਇਸ ਜਿਹੜੇ ਇਨਵਾਇਰਨਮੈਂਟਲ ਕਾਨੂੰਨ ਦੇ ਥੋੜੇ ਦੰਦ ਜਿਹੜੇ ਆ ਜਿਹੜੇ ਤਿੱਖੇ ਆ ਉਹਨਾਂ ਨੂੰ ਘਸਾਉਣਾ ਚਾਹੁੰਦੇ ਨੇ।